ਹਰਜੋਤ ਸਿੰਘ ਜੀ, ਬ੍ਰੇਕਿੰਗ ਨਿਊਜ਼ ਆ ਰਹੀ ਆ। ਇਜ਼ਰਾਈਲ ਦੀ ਮਿਲਟਰੀ ਨੇ ਈਰਾਨ ਦੇ ਉੱਤੇ 에ਅਰ ਸਟ੍ਰਾਈਕਸ ਕੰਡਕਟ ਕੀਤੀਆਂ ਆ। ਸੋ ਜਿੱਦਾਂ ਹੁਣ ਆਪਾਂ ਇਹ ਖਬਰ ਕਰ ਰਹੇ ਹਾਂ, ਉਸ ਦੇ ਦਰਮਿਆਨ ਇਹ ਜਿਹੜੀ ਨਿਊਜ਼ ਆ ਉਹ ਬ੍ਰੇਕ ਹੋਈ ਆ। 2 ਯੂਐਸ ਦੇ ਅਧਿਕਾਰੀ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਯੂਐਸ ਦੀ ਇਹਨਾਂ 에ਅਰ ਸਟ੍ਰਾਈਕਸ ਦੇ ਵਿੱਚ ਕੋਈ ਵੀ ਇਨਵੋਲਵਮੈਂਟ ਜਾਂ ਅਸਿਸਟੈਂਸ ਜਿਹੜਾ ਆ ਸਾਥ ਆ ਉਹ ਨਹੀਂ ਹੈਗਾ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ ਉਹ ਤਹਿਰਾਨ ਦੇ ਨਾਲ, ਜਿੱਦਾਂ ਆਪਾਂ ਸਵੇਰ ਦੀਆਂ ਖਬਰਾਂ 'ਚ ਵੀ ਗੱਲਬਾਤ ਜਿਹੜੀ ਉਹ ਕਰ ਰਹੇ ਸੀ, ਉਹਨਾਂ ਨੇ ਇਰਾਕ ਦੇ ਵਿੱਚੋਂ, ਬਗਦਾਦ ਦੇ ਵਿੱਚੋਂ ਲੋਕਾਂ ਨੂੰ ਵਾਪਸ ਆਉਣ ਦੇ ਲਈ ਕਿਹਾ। ਯੂਐਸ ਐਮਬੈਸੀ ਦੇ ਨਾਨ ਅਸੈਂਸ਼ੀਅਲ ਸਟਾਫ ਨੂੰ ਵਾਪਸ ਜਿਹੜਾ ਉਹ ਬੁਲਾ ਲਿਆ ਗਿਆ। ਮਿਡਲ ਈਸਟ ਦੇ ਵਿੱਚ ਫੌਜੀਆਂ ਦੇ ਪਰਿਵਾਰਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਆ। ਉਸੇ ਦਰਮਿਆਨ ਹੁਣ ਇਜ਼ਰਾਈਲ ਨੇ ਕਹਿੰਦੇ ਆ ਵੀ ਇਸ ਟਾਈਮ ਮਿਲਟਰੀ ਸਟ੍ਰਾਈਕਸ, 에ਅਰ ਸਟ੍ਰਾਈਕਸ ਈਰਾਨ ਦੇ ਉੱਤੇ ਜਿਹੜੀਆਂ ਉਹ ਕੰਡਕਟ ਕੀਤੀਆਂ ਹੈਗੀਆਂ। ਇਜ਼ਰਾਈਲ ਨੇ ਕਨਫਰਮ ਕੀਤਾ ਆ ਵੀ ਉਹਨਾਂ ਦੇ ਦੁਆਰਾ ਈਰਾਨ ਦੇ ਉੱਤੇ ਇਹ ਜਿਹੜਾ ਹਮਲਾ ਆ ਉਹ ਕਰ ਦਿੱਤਾ ਗਿਆ ਹੈ, ਤੇ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਉੱਥੇ ਹੁਣ ਆਲਰੇਡੀ ਸ਼ੁੱਕਰਵਾਰ ਹੋ ਚੁੱਕਾ ਹੈ। ਉੱਥੋਂ ਦੇ ਲੋਕਲ ਟਾਈਮ ਦੇ ਮੁਤਾਬਕ ਉਹਨਾਂ ਨੇ ਉੱਥੇ ਜਿਹੜੀ ਅਰਲੀ ਸਟੇਟ ਆਫ ਐਮਰਜੈਂਸੀ ਜਿਹੜੀ ਆ ਡਿਕਲੇਅਰ ਕਰ ਦਿੱਤੀ ਆ। ਉਹਨਾਂ ਨੇ ਕਿਹਾ ਸਾਡੀ ਜੀ ਇਹ ਪ੍ਰੀਐਮਪਟਿਵ ਸਟ੍ਰਾਈਕ ਹੈਗੀ ਆ ਈਰਾਨ ਦੇ ਉਲਟ ਮਿਜ਼ਾਈਲ ਤੇ ਡਰੋਨ ਅਟੈਕ। ਕਹਿੰਦੇ ਵੀ ਜਿਹੜਾ ਸਟੇਟ ਆਫ ਇਜ਼ਰਾਈਲ ਤੇ ਉਸਦੇ ਸਿਵਿਲੀਅਨਸ ਦੇ ਉਲਟ ਅਸੀਂ ਉਮੀਦ ਕਰ ਰਹੇ ਹਾਂ ਵੀ ਈਰਾਨ ਦੇ ਦੁਆਰਾ ਕੀਤਾ ਜਿਹੜਾ ਉਹ ਜਾ ਸਕਦਾ ਹੈ। ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਇਜ਼ਰਾਈਲ ਕੈਟਸ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ, ਤੇ ਕਹਿੰਦੇ ਵੀ ਇਹ ਉਸ ਟਾਈਮ ਦੇ ਉੱਤੇ, ਹਰਜੋਤ ਸਿੰਘ ਜੀ, ਹਮਲਾ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਕੀਤਾ ਗਿਆ ਜਦ ਕਿ ਟਰੰਪ ਈਰਾਨ ਦੇ ਨਾਲ, ਤਹਿਰਾਨ ਦੇ ਨਾਲ ਇੱਕ ਨਿਊਕਲੀਅਰ ਡੀਲ ਬਣਾਉਣ ਨੂੰ ਨਜ਼ਦੀਕ ਹੋਏ ਪਏ ਸੀ। ਸੋ ਇਸ ਦੇ ਨਾਲ ਓਵਰਆਲ ਕੀ ਅਮਰੀਕਾ ਤੇ ਇਜ਼ਰਾਈਲ ਦੇ ਸੰਬੰਧਾਂ ਦੇ ਉੱਤੇ ਅਸਰ ਪਊਗਾ, ਜਾਂ ਮਿਡਲ ਈਸਟ ਦੇ ਵਿੱਚ ਤਣਾਅ ਜਿਹੜਾ ਓਬਵੀਅਸਲੀ ਇਹਨਾਂ ਸਟ੍ਰਾਈਕਸ ਦੇ ਨਾਲ ਹੋਰ ਜ਼ਿਆਦਾ ਜਿਹੜਾ ਉਹ ਵਧਣ ਜਾ ਰਿਹਾ ਆ। ਯੂਐਸ ਨੂੰ ਵੀ ਇਹ ਚਿੰਤਾ ਆ ਵੀ ਈਰਾਨ ਇਸ ਦੇ ਉਲਟ ਰਿਟੈਲੀਏਸ਼ਨ ਜਿਹੜੀ ਉਹ ਕਰ ਸਕਦਾ ਆ। ਅਮਰੀਕਨ ਪਰਸਨਲ ਤੇ ਐਸੈਟਸ ਜਿਹੜੇ ਉੱਥੇ ਦੇ ਇਲਾਕੇ ਦੇ ਵਿੱਚ ਹੈਗੇ ਆ, ਉਹਨਾਂ ਨੂੰ ਜਿਹੜਾ ਉਹ ਲੈ ਕੇ, ਸੋ ਇਸ ਲਈ ਲੋਕਾਂ ਨੂੰ ਵਾਪਸ ਜਿਹੜਾ ਉੱਥੋਂ ਸੱਦਿਆ ਗਿਆ ਸੀਗਾ। ਸੋ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਜਿਹੜਾ ਹਮਲਾ ਆ ਉਹ ਕਰ ਦਿੱਤਾ ਗਿਆ ਹੈ।